ਮੈਨੂੰ ਸਮਝ ਨਹੀਂ ਆਉਂਦੀ ਵੀ ਜੰਗ ਲਾਈ। ਜੰਗ ਦਾ ਪਤਾ ਸਹੀ ਹੈ ਕੀ ਹੈ। ਉਹ ਜੰਗ ਤੇ ਅਸੀਂ ਅੱਗੇ ਰੋਜ਼ ਲੜਨੇ ਆ ਉੱਠ ਕੇ। ਇੰਡੀਆ ਦਾ ਮੀਡੀਆ ਸਾਲਾ ਤੇ ਉਹ ਵੀ ਝੂਠ ਕਰੀ ਜਾਂਦਾ 3200 ਤੇ ਸਾਡੇ ਵਾਲਾ ਉਦੋਂ ਗਾਂ ਕਰੀ ਜਾਂਦਾ। ਉਹ ਅਸੀਂ ਉਹਨਾਂ ਦੇ ਇੰਨੇ ਬੰਦੇ ਮੁਲਕ ਛੱਡ ਕੇ ਭੱਜ ਗਏ ਤੇ ਮੈਂ ਵੇਖਣ ਡਿਆ ਉਹਨਾਂ ਵਾਲਾ ਮੀਡੀਆ ਦੱਸਣ ਡਿਆ ਪਾਕਿਸਤਾਨ 'ਚ। ਉਹ ਭਾਜੀ ਪਾਕਿਸਤਾਨ 'ਚੋਂ ਡੇਲੀ ਲੱਖਾਂ ਦੇ ਹਿਸਾਬ ਨਾਲ ਬੰਦੇ ਜਾਂਦੇ ਨੇ। ਕਿਹੜੀ ਗੱਲ ਜਾਂਦੇ ਨੇ ਪਤਾ? ਬਾਹਰ ਦਿਹਾੜੀਆਂ ਕਰਨ। ਪੂਰੀ ਦੁਨੀਆ ਤੇ ਦਿਹਾੜੀਆਂ ਕਰਦੇ ਨੇ ਇੰਡੀਅਨ ਤੇ ਪਾਕਿਸਤਾਨੀ ਪੇ। ਤੇ ਦੋਵੇਂ ਸਾਲੇ ਭੁੱਖੇ ਆਪਸ 'ਚ ਲੜਨ ਨੂੰ ਤਿਆਰ ਨੇ। ਲੜਾਈਆਂ ਹੁੰਦੀਆਂ ਹੀ ਭੁੱਖ ਦੀਆਂ ਨੇ। ਉਹ ਜੰਗ ਸਿਆਸਤਦਾਨਾਂ ਨੂੰ ਮੈਂ ਕਹਿਣਾ ਚਾਹੁੰਦਾ ਉਹ ਲੜੋ, ਸਾਡੇ ਪੇਟ ਦੀ ਜੰਗ ਲੜੋ। ਆ ਜਿਹੜੇ ਅਸੀਂ ਬਾਹਰ ਜਾ ਕੇ ਦਿਹਾੜੀਆਂ ਕਰਨੀਆਂ ਉਹ ਜੰਗ ਲੜੋ। ਕੋਈ ਅਸੀਂ ਸੁਖਿਆ ਪਿਛਲੇ 70-75 ਸਾਲ ਤੋਂ ਦੋਵਾਂ ਮੁਲਕਾਂ ਨੇ ਵੀ ਅਸੀਂ ਦਿਹਾੜੀਆਂ ਕਰਨੀਆਂ ਬਾਹਰ ਜਾ ਕੇ। ਉਹ ਯਾਰ ਰਹੀ ਗੱਲ ਜਿਹੜੀ ਆ ਬੰਬਾਂ ਦੀ ਵੀ ਉਹ ਫਲਾਣੇ ਦੇ ਇੰਨੇ ਬੰਬ ਨੇ ਤੇ ਫਲਾਣੇ ਦੇ ਇੰਨੇ ਬੰਬ ਨੇ। ਅਸੀਂ ਬੰਬ ਜਿੰਨੇ ਵੀ ਬਣਾਏ ਨੇ ਨਾ ਅਸੀਂ ਕਿਸੇ ਹਮਸਾਏ ਤੇ ਚਲਾਉਣ ਵਾਸਤੇ ਨਹੀਂ ਬਣਾਏ। ਅਸੀਂ ਬਣਾਏ ਨੇ ਸਿਰਫ ਆਪਣੇ ਦਫਾਅ ਵਾਸਤੇ ਕਿ ਕੋਈ ਸਾਨੂੰ ਛੇੜੇ ਤੇ ਅਸੀਂ ਉੱਤੇ ਚਲਾਉਣਾ ਮੈਂ। ਅਸੀਂ ਹੋਰ ਇੰਡੀਆ ਵਾਸਤੇ ਨਹੀਂ ਬਣਾਏ ਕਿਉਂਕਿ ਅਸੀਂ ਤੇ ਹਮਸਾਇਆਂ ਦੇ ਹਕੂਕ ਹੀ ਬੜੇ ਖਿਆਲ ਰੱਖਦੇ ਹਾਂ। ਉਹਦੇ 'ਚ ਭਾਵੇਂ ਸਿੱਖ ਹੈ, ਮੁਸਲਮਾਨ ਹੈ, ਹਿੰਦੂ ਹੈ, ਸਾਡੇ ਹਮਸਾਏ ਤੇ ਹਨ। ਅਸੀਂ ਤੇ ਚਾਹੁੰਦੇ ਹਾਂ ਹਮਸਾਇਆਂ ਨਾਲ ਸਾਡੇ ਤਲਕ ਹੋਣ, ਸਾਡਾ ਬਾਰਡਰ ਖਤਮ ਹੋ ਜਾਵੇ। ਜਿਵੇਂ ਉਹ ਸਾਡੇ ਵੱਲ ਹੋਣ ਇਸੇ ਤਰ੍ਹਾਂ ਉਹਨਾਂ ਨਾਲ ਜਾਈਏ। ਜਦੋਂ ਦਿਲ ਕਰੇ ਤਜਾਰਤ ਹੋਵੇ, ਦੋਵਾਂ ਮੁਲਕਾਂ ਦਾ ਫਾਇਦਾ ਹੋਵੇ। ਜਿਸ ਤਰ੍ਹਾਂ ਕਿ ਹੁਣ ਸਬਜ਼ੀਆਂ ਸਸਤੀਆਂ ਇੱਕ ਮੁਲਕ ਦੀਆਂ ਦੂਸਰੇ ਮੁਲਕ ਨੂੰ ਵੇਚ ਕੇ ਜ਼ਿਮੀਂਦਾਰ ਨੂੰ ਫਾਇਦਾ ਹੋਵੇ, ਕਣਕ ਦਾ ਫਾਇਦਾ ਹੋਵੇ। ਉਧਰ ਟਰੈਕਟਰ ਕਾਰ ਸਸਤੀ ਅਸੀਂ ਜ਼ਿਮੀਂਦਾਰ ਉਹ ਲਈਏ ਸਾਨੂੰ ਉਹ ਫਾਇਦਾ ਹੋਵੇ। ਪਰ ਇਹ ਸਾਲੇ ਉਹ ਕੰਮ ਨਹੀਂ ਕਰਨ ਦਿੰਦੇ। ਸਾਨੂੰ ਇੱਕ ਨਵੀਂ ਗੱਡੀ ਦੇ ਪਿੱਛੇ ਲਾ ਕੇ ਉਹ ਜਿਹੜਾ ਉਹ ਗੁਜਰਾਤ ਦਾ ਕਸਾਈ ਜਿਹੜਾ ਭਾਇਆ ਨਾ ਇੰਡੀਆ ਵਾਲਿਆਂ ਨੇ ਹਿੰਦੂ, ਉਹ ਜਿਹੜਾ ਵੀ ਉਹ ਹਿੰਦੂਇਜ਼ਮ ਨੂੰ ਹਵਾ ਦਿੰਦਾ ਰਹਿੰਦਾ ਸਦਾ ਹੀ। ਉਹ ਮੈਂ ਨਾ ਮੁਸਲਮਾਨ ਵੀ ਕਿਸੇ ਕੋਲੋਂ ਲੈ ਕੇ ਨਹੀਂ ਖਾਂਦੇ, ਨਾ ਇਹ ਕਿਸੇ ਦੀ ਮੰਜੀ ਥੱਲੇ ਜੰਮੇ ਨੇ। ਠੀਕ ਹੈ ਤੁਸੀਂ ਹਿੰਦੂਆਂ ਦੀ ਆਬਾਦੀ ਤੁਹਾਡੀ ਜ਼ਿਆਦਾ ਹੋਈ ਦੀ ਹਿੰਦੁਸਤਾਨ ਦੇ ਵਿੱਚ, ਲੇਕਿਨ ਪੂਰੀ ਦੁਨੀਆ 'ਚ ਮੁਸਲਮਾਨ ਜ਼ਿਆਦਾ ਨੇ। ਲੇਕਿਨ ਅਸੀਂ ਕਦੀ ਇਸ ਗੱਲ ਨੂੰ ਕਦੀ ਤੁਹਾਨੂੰ ਮਿਹਣਾ ਨਹੀਂ ਮਾਰਿਆ ਵੀ ਤੁਸੀਂ ਥੋੜ੍ਹੇ ਜਿਹੇ ਇੱਕ ਮੁਲਕ ਜੇ ਅਸੀਂ 57-58 ਮੁਲਕਾਂ ਦੇ ਵਿੱਚ ਹਾਂ। ਇਹ ਗੱਲ ਨਹੀਂ। ਲੇਕਿਨ ਗੱਲ ਇਹ ਵੀ ਇਹਨਾਂ ਚੀਜ਼ਾਂ ਨੂੰ ਹਵਾ ਦੇਣੀ ਬੰਦ ਕਰ ਦਿਓ। ਅਗਰ ਹਵਾ ਦੇਣੀ ਤੇ ਆਪਣੇ ਮੁਲਕ ਨੂੰ ਦਿਓ, ਤਜਾਰਤ ਨੂੰ ਦਿਓ, ਤਰੱਕੀ ਦਿਓ ਮੁਲਕ ਨੂੰ। ਆਹ ਗਰੀਬ ਆਵਾਮ ਦਾ ਸੋਚੋ ਜਿਹੜੀ ਬਾਹਰ ਦਿਹਾੜੀਆਂ ਜਾ ਕੇ ਕਰਦੀ, ਇਹਨਾਂ ਦਾ ਕੋਈ ਸੋਚੋ।